ਤੁਸੀਂ ਬਾਬਾ ਜੀ ਇੱਥੋਂ ਵਸਨੀਕ ਹੋ ਕੇ ਉਧਰੋਂ ਆਏ ਜੀ ਨਹੀਂ ਇੱਥੋਂ ਦੇ ਰਹਿਣ ਵਾਲੇ ਪਹਿਲਾਂ ਦੇ? ਆ ਕਿੰਨੀ ਕੁ ਉਮਰ ਹੋ ਗਈ ਤੁਹਾਡੀ? ਹੁਣ ਇਹਨਾਂ ਨੂੰ ਗਿਆਨ ਕਿਹਾ ਜਾਵੇ 76 ਸਾਲ। ਸਸਾ ਆ ਜਦੋਂ ਦੀ ਵੰਡ ਹੋਈ ਹੈ ਨਾ 76 ਸਾਲ ਹੋ ਗਏ ਆ। ਉਹ ਮੈਂ ਇਹਨਾਂ ਮੁੰਡਿਆਂ ਦਾ ਮੁੱਛ ਦਾੜੀ ਆਈ ਸੀ? ਆ ਇਹਦਾ ਮਤਲਬ ਤੁਸੀਂ 20-25 ਸਾਲ ਦੇ ਹੋ ਤੂੰ ਹੈ ਫੁੱਲ ਜਵਾਨ ਅਰੇ ਗੱਭਰੂ ਸੀ। ਲੋਟਰਵਾਲ ਕਰਦੇ ਰਹੇ ਹਾਂਜੀ ਐਸੇ ਮੁੰਡਿਆਂ ਕੋ ਲੁੱਟ ਮਾਰ ਕਰਦੇ ਰਹੇ। ਇਹਦਾ ਮਤਲਬ ਤੁਸੀਂ 100 ਤੇ ਟੱਪ ਗਏ ਹੋਣਾ। ਆ 100 ਤੋਂ ਉੱਤੇ ਹੋਣ ਤੁਹਾਡੀ। ਬਾਬਾ ਜੀ ਪਿੰਡ ਕਿਹੜਾ ਜਿੱਥੇ ਬੈਠੇ ਆਪਾਂ? ਅਸ਼ੋਕੇ ਹਰਚੋਕੇ। ਆ ਤੇ ਆਪਣਾ ਜ਼ਿਲ੍ਹਾ ਕਿਹੜਾ ਇੱਥੋਂ ਦਾ? ਜਿਹੜਾ ਕੋਈ ਆ ਗੁਜਰਾਂਵਾਲਾ। ਸਹੀ ਹੋ ਗਿਆ ਬਾਬੇ। ਇਹ ਪਿੰਡ 47 ਤੋਂ ਪਹਿਲਾਂ ਕਿੱਡਾ ਕੁ ਸੀ ਭਲਾ? ਛੋਟਾ ਜਿਹਾ ਛੋਟਾ ਜਿਹਾ ਸੀ ਉਦੋਂ। ਤੇ ਇੱਥੇ ਕਿਹੜੇ ਕਿਹੜੇ ਮਜ਼ਹਬ ਦੇ ਲੋਕੀ ਰਹਿੰਦੇ ਹਨ ਉਦੋਂ? ਉਦੋਂ ਇਹ ਸਾਡੇ ਪਿੰਡ ਐਸਾ ਸਹੀ ਸੀ ਇੱਕ ਅੱਛਾ ਉਹ ਛੜਕਾਨ ਸਨ। ਤੁਹਾਡੇ ਪਿੰਡ ਸਿੱਖ ਥਰਖਾਨ ਸਨ? ਆ ਅੱਛਾ ਮਾਲਕ ਕੋਈ ਨਹੀਂ ਸੀ ਮਾਲਕ ਨਹੀਂ ਸਨ। ਅੱਛਾ ਉਹ ਮਾਲਕ ਸਨ ਜੱਜ ਹੋ ਗਿਆ ਹੈ ਜਾਜੋਗੇ ਵਾਲੇ ਮਾਲਕ ਸਨ? ਉਹ ਅੱਛਾ ਅੱਛਾ ਉਹਦੇ ਸਿੱਖ ਵੀ ਹੈ ਅੱਛਾ ਅੱਛਾ। ਜਿਹੜੇ ਇੱਥੇ ਸਿੱਖ ਰਹਿੰਦੇ ਸਨ ਉਹ ਕੌਣ ਸਨ? ਤਰਖਾਨ ਸਨ? ਆ ਸਿੱਖ ਹੈ ਸਨ ਨਾ ਫਿਰ? ਮੰਜੀਆਂ ਦਾ ਕੰਮ ਕਰਦੇ ਹਾਂ। ਆ ਮਈਆ ਆ ਮੰਜੀਆਂ ਮੰਜੀਆਂ ਠੋਕਦੇ ਹਾਂ। ਆ ਅੱਛਾ ਕਿੰਨੇ ਕੁ ਘਰ ਸਨ? ਐਸਾ ਪੰਛੀ 5-6 ਘਰ ਸਨ। ਹਿੰਦੂ ਵੀ ਹੋਣਗੇ ਬਾਬੇ ਉਹ? ਤੇ ਉਹ ਹਿੰਦੂ ਸਾਂਗੇ ਅੱਛਾ ਹਿੰਦੂ ਖੱਤਰੀ ਵੀ ਆਇਆ ਸਨ? ਆ ਅੱਛਾ ਅੱਛਾ ਇਹ ਉਸ ਆ ਗਏ ਸੀ ਹੱਡੀਆਂ ਪਾਈ ਅੱਛਾ ਪਰਚੂਨ ਦੀਆਂ? ਆ ਅੱਛਾ ਤੇ ਇੱਥੇ ਉਹ ਗੁਰਦੁਆਰਾ ਹੁੰਦਾ ਸੀ? ਗੁਰਦੁਆਰਾ ਆਇਆ ਸੀ ਉਦੋਂ? ਮੇਰੇ ਖਿਆਲ ਕੋਈ ਜਾਦੂ ਕੀ ਹੈ ਜਾਜੋਗੀ ਇੱਥੇ ਨਹੀਂ ਸੀ ਆ ਮੰਦਿਰ? ਨਾ ਇਧਰ ਨਾ ਮੰਦਰ ਨਾ ਗੁਰਦੁਆਰਾ ਤੇ ਆਪਣੀ ਮਸੀਤਾਂ ਕਿੰਨੀਆਂ ਸਨ ਉਦੋਂ? ਦੋ ਮਸੀਤਾਂ ਹਨ? ਆ ਅੱਛਾ ਅੱਛਾ 47 ਦਾ ਨੂੰ 2 ਸਨ। ਤੇ ਬਾਬੇ ਪਿੰਡ ਦੀ ਪੱਤੀਆਂ ਕਿੰਨੀਆਂ ਸਨ ਉਦੋਂ ਭਲਾ? ਇੱਕ ਸੀ 2 ਸਨ ਪੱਤੀਆਂ? ਆਪਣਾ ਨੰਬਰਦਾਰ ਕਿੰਨੇ ਸਨ ਪਿੰਡ ਦੇ? ਦੋ ਨੰਬਰਦਾਰ ਸਨ? ਕੀ ਨਾਂ ਸਨ ਭਲਾ ਉਹਨਾਂ ਦੇ? ਇੱਕ ਦਾ ਨਾਮ ਹੀ ਫੈਜ਼ ਫੈਜ਼ ਮੁਹੰਮਦ? ਆ ਅੱਛਾ ਇੱਕ ਦਾ ਵੀ ਫੈਜ਼ ਹੂੰ ਉਹ ਦਾ ਵੀ ਫੈਜ਼ ਇਹ ਦਾ ਵੀ ਫੈਜ਼ ਅੱਛਾ ਦੋਵਾਂ ਦੇ ਨਾਂ ਫੈਜ਼ ਹੀ ਸਨ? ਆ ਅੱਛਾ ਅੱਛਾ ਫੈਜ਼ ਸੀ। ਤੇ ਆਪਣੇ ਮੁਸਲਮਾਨਾਂ ਦੀ ਕਿਹੜੇ ਕੌਮ ਦੇ ਬੰਦੇ ਬੈਠੇ ਸਨ ਉਦੋਂ? ਤੁਸੀਂ ਤਾਂ ਹੋ ਗਏ ਕਿੰਗਰੇ, ਹੋਰ ਕਿਹੜੀ ਕੌਮ? ਇਹ 12 ਪਿੰਡ ਗਰਾਇਆ ਦੇ ਅੱਜ ਜਿੰਨੇ ਆਲੇ ਵਾਲੇ ਪਿੰਡ ਗਰਾਇਆਂ ਦੇ ਨੇ? ਗਰਾਏ ਮੁਸਲਮਾਨ ਗਰਾਏ ਸਿੱਖ ਹੈ? ਅੱਛਾ ਅੱਛਾ ਨਹੀਂ ਚਲੋ ਪਿੰਡਾਂ ਦੇ ਗਰਾਏ ਬਹੁਤੇ ਗਰਾਏ ਹੋਣਗੇ, ਹੋਰ ਵੀ ਤੇ ਜਾਤਾਂ ਹੋਣਗੀਆਂ ਵਿੱਚ? ਆਹੋ ਵਿੱਚ ਨਾ ਹੀ ਕਿ ਅੱਛਾ ਕੋਈ ਸੀਮਾ ਹੋ ਗਿਆ ਕੋਈ ਰੈਜ ਹੋ ਗਿਆ ਅੱਛਾ 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 ਹਾਂ। ਹਾਂ ਸਹੀ ਹੈ। ਸਾਈ ਵੀ ਆਇਆ ਸਨ ਉਦੋਂ? ਆ ਉਹਨਾਂ ਦੇ ਸੀ ਬਾਬੇ ਉਦੋਂ ਸਾਈਆਂ ਦਾ ਹੁੰਦਾ ਸੀ ਜਿਹੜਾ ਜਿਹੜਾ ਹੈ ਗਿਰਜਾ? ਆ ਉਦੋਂ ਵੀ ਆਇਆ ਸੀ ਗਿਰਜਾ? ਜਿਹੜੇ ਇੱਥੇ ਪਿੰਡ ਵਿੱਚ ਰਹਿੰਦੇ ਹਨ ਸਿੱਖ ਥੋੜੇ ਘਰ ਦੇ ਦੱਸਿਆ 5-7 ਸਨ, ਉਹ ਤੇ ਮੁਸਲਮਾਨ ਆਪਸ ਚ ਕਿਵੇਂ ਰਹਿੰਦੇ ਹਨ? ਸਹੀ ਸੀ ਰਹਿਣ ਸਹਿਣ ਸਹੀ ਸੀ? ਆ ਅੱਛਾ ਆਪਣੇ ਪਿੰਡ ਵਿੱਚ ਸਕੂਲ ਹੁੰਦਾ ਸੀ ਕਿ ਨਹੀਂ ਉਦੋਂ? ਆ ਹੈ ਸੀ? ਬੁਝੇ ਉਹ ਸਾਜੂ ਸੀ ਸਾਧੂ ਘਰਾਏ ਹੁੰਦਾ ਸੀ? ਆ ਉੱਥੇ ਜਾਂਦੇ ਹਾਂ ਪੜਨ? ਆ ਅੱਛਾ ਤੁਹਾਡੇ ਵੱਡੇ ਕੀ ਕੰਮ ਕਰਦੇ ਹੁੰਦੇ ਹਨ? ਟੋਪੀਆਂ ਹੋ ਕੇ ਆਈ ਇਹ ਬਣਾਉਂਦੇ ਹੁੰਦੇ ਸੋ? ਇਹ ਅਸੀਂ ਤੇ ਦੁਕਾਨ ਕਿੱਥੇ ਸੀ ਆਪਣੀ? ਹੋਈ ਘਰ 'ਚ ਹੀ ਬਣਾਉਂਦੇ ਹਾਂ? ਆ ਘਰੋਂ ਲੈ ਜਾਂਦੇ ਹਾਂ? ਆ ਸਿੱਖ ਵੀ ਲੈਣ ਆਉਂਦੇ ਸਨ? ਆ ਅੱਛਾ ਜੀ ਮੁਸਲਮਾਨ ਵੀ ਸਿੱਖ ਵੀ ਜਿੰਨੇ ਬਾਬਿਆਂ ਦਾ ਬੜੇ ਲੈ ਜਾਂਦੇ? ਆ ਜਿਹਨਾਂ ਜਿਹੜੇ ਪੀਜੇ ਸਾਨੂੰ ਤੇ ਬਾਬਾ ਤੂੰ 25-26 ਸਾਲ ਦੇ ਹੈ ਫੁੱਲ ਜਵਾਨ ਹੈ, ਤੂੰ ਕੀ ਕਰਦਾ ਹੈ? ਮੈਂ ਵੀ ਕਾਰੀਗਰ ਤੂੰ ਹੁੱਕੇ ਟੋਪੀ ਦਾ? ਆ ਕਾਹਦੀਆਂ ਟੋਪੀਆਂ ਬਣਾਉਂਦੇ ਹੋ? ਮਿੱਟੀ ਨਹੀਂ ਇੱਕ ਬੜੀਆਂ ਇੱਕ ਮਿੱਟੀ ਦੀ ਹੁੰਦੀ, ਮਿੱਟੀ ਦੇ ਉੱਤੇ ਫਿਰ ਉਹ ਜਾਲੀ ਜੀ ਲੱਗੀ ਹੁੰਦੀ, ਉਹ ਵੀ ਬਣਾਉਂਦੇ ਹੋ? ਨਹੀਂ ਉਹ ਨਹੀਂ ਬਣਾਈ ਅੱਛਾ ਸਾਦਾ ਬਣਾਉਂਦੇ ਹੁੰਦੇ? ਅੱਛਾ 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 ਕਾਹਦਾ ਤਾਂ ਬਣਾਉਂਦੇ ਹੋ? ਹਵਾ ਲਾਇਆ ਸੀ ਉਹ? ਨਹੀਂ ਹੱਸਦਾ ਨਹੀਂ ਉਹ ਮਸ਼ੀਨ ਕੁਛ ਆਇਆ ਥੱਲੇ ਆਇਆ ਸੀ ਬਸ? ਹਾਂਜੀ ਸਾਰਾ ਕੁਝ ਹੱਥ ਨਾਲ ਹੀ? ਆ ਹੋਰ ਕੀ ਬਣਾਉਂਦੇ ਹੋ ਟੋਪੀ ਤੋਂ ਇਲਾਵਾ? ਹੋਰ ਸਾਡੀਆਂ ਮਾਂ ਜਿਹੜੀਆਂ ਸਨ ਹਾਂਜੀ ਉਹ ਖਿਡੌਣੇ ਬਣਾਉਂਦੀਆਂ ਖਿਡੌਣੇ? ਖਿਡੌਣੇ ਮਿੱਟੀ ਦੇ? ਜਿਹਨੂੰ ਘੁੱਗੂ ਘੋੜੇ ਕਹਿੰਦੇ? ਉਹ ਘੋੜੇ ਬਣਾਏ ਅੱਛਾ ਅੱਛਾ ਘੋੜੇ ਬਣਾਏ ਹਾਂ ਹਾਂ ਇਹ ਵੇਚ ਕੇ ਕਿੱਥੇ ਆਉਂਦੇ ਹੋ? ਪਿੰਡਾਂ ਅੱਛਾ ਤੂੰ ਵੀ ਜਾਂਦਾ ਰਿਹਾ ਵੇਚਣ? ਨਹੀਂ ਮੈਂ ਦੋਨੇ ਵੇਚਣ ਜਾਂਦਾ ਰਿਹਾ? ਮੈਂ ਇੱਥੇ ਆ ਅੱਛਾ ਆਪੀ ਲੋ ਉਹ ਯਾਰ ਵੀਡੀਓ ਖਰਾਬ ਹੁੰਦੀ ਖੜੀ ਜਾ ਪੀਣੀ ਹੈ? ਨਹੀਂ ਪੀ ਅੱਛਾ
ਆਪਣੇ ਵੱਡੇ ਜਿਹੜੇ ਨੇ ਉਹ ਕੀ ਕੰਮ ਕਰਦੇ ਹੈ ਇਹ ਇਹ ਆਪਣੇ ਮੁਸਲਮਾਨ ਜਿਹੜੇ ਹੋਰ ਸਨ ਪਿੰਡ ਦੇ ਆਹੋ ਕੋਈ ਮਸ਼ਹੂਰ ਹੈ ਸਾਨੂੰ ਉਹਨਾਂ ਦੇ ਨਾਂ ਦੱਸੋ ਹਾਂ ਕੋਈ ਆਪਣੇ ਮੁਸਲਮਾਨਾਂ ਦਾ ਹੋਰ ਕੋਈ ਬਰਾਦਰੀ ਦੇ ਹੁਣ ਜਿਹੜੇ ਬਾਬੇ ਆ ਵਡੇਰੇ ਹੁਣ ਮਾਰ ਖਾਪ ਗਏ ਚਲੋ ਨਾਂ ਦੱਸ ਛੜੋ ਹੋਰ ਜਿਹੜੇ ਮਸ਼ਹੂਰ ਸਨ ਹੈ ਹਾਂ ਨੰਬਰਦਾਰ ਨਮਾਜ਼ ਸੈਫੁੱਲਾ ਹਾਂ ਇਹ ਕਿਹੜੀ ਬਰਾਦਰੀ ਸਨ ਬਾਬਾ ਹੈ ਇਹ ਗ੍ਰਹਿ ਸਨ ਇਹਨਾਂ ਦੇ ਨਾਲ ਉਹਨਾਂ ਦੇ ਵੱਡ ਵਡੇਰਿਆਂ ਦੇ ਉਹਨਾਂ ਜਿਹੜੇ ਵੱਡੇ ਹਨ ਉਹਨਾਂ ਦੇ ਨਾਲ ਬਾਬਾ ਕਾਜੀ ਪੂਜੀਆਂ ਦੇ ਸਾਰਿਆਂ ਦੇ ਨਾਲ ਸਾਰਿਆਂ ਨੂੰ ਅੱਛਾ ਚਾਚਾ ਜੀ ਜਿਹੜੇ ਉਹ 5-7 ਘਰ ਸਨ ਖੱਤਰੀਆਂ ਉਹਦੇ ਤਰਖਾਨ ਸਨ ਹਿੰਦੂ ਸਿੱਖ ਉਹਨਾਂ ਦੇ ਘਰ ਕਿੱਥੇ ਕਰਕੇ ਸੰਭਲਾ ਆ ਠੀਕ ਹੈ ਆ ਤੁਹਾਡੇ ਸਾਹਮਣੇ ਆ ਤੁਹਾਡਾ ਘਰ ਉਦੋਂ ਵੀ ਆਇਆ ਸੀ ਕਿ ਹੋਰ ਕਿਤੇ ਸੀ ਤੁਹਾਡਾ ਲੈ ਆ ਤੁਹਾਡਾ ਉਸੇ ਜਗ੍ਹਾ ਤੇ ਆ ਆ 47 ਤੋਂ ਪਹਿਲਾਂ ਵੀ ਇੱਥੇ ਹੀ ਸੀ ਆ ਅੱਛਾ ਤੇ ਉਹਨਾਂ ਦਾ ਘਰ ਕਿਵੇਂ ਦੇ ਹਨ ਭਲਾ ਕੱਚੇ ਹੁੰਦੇ ਸਨ ਕੱਚੇ ਸਾਰੇ ਕੱਚੇ ਆ ਸੀ ਕੱਚੇ ਹਾਂਜੀ ਹਾਂਜੀ ਉਹ ਪੱਕਾ ਵੀ ਹੁੰਦਾ ਸੀ ਪਿੰਡ 'ਚ ਕਿ ਨਹੀਂ ਕਿਸੇ ਦਾ ਨਾ ਮਸੀਤਾਂ ਵੀ ਕੱਚੀਆਂ ਆਪਣੀਆਂ ਆ ਅੱਛਾ ਤੇ ਬਾਬੇ ਜਿੱਥੇ ਕੋ ਵਡੇਰੇ ਬਾਬੇ ਬੇਨੇ ਹੋਕਾ ਕਪਾ ਕੇ ਕੋਈ ਐਵੇਂ ਦੀ ਥੜਾ ਥੋੜਾ ਬਣਿਆ ਸੀ ਕੋਈ ਬੋਰਡ ਪੀਪਲ ਪਿੰਡ 'ਚ ਹੋਵੇ ਪੁਰਾਣਾ ਐਸੇ ਬਹੁਤ ਹੀ ਬੜੀ ਬੜੀ ਚੰਗਾ ਤਗੜਾ ਸੀ ਚੰਗੀ ਬੜੀ ਬਹੁਤ ਅੱਛਾ ਉਸੇ ਬਿੰਦ ਦੇਖੋ ਅੱਛਾ ਅੱਛਾ ਸਾਰੇ ਇਕੱਠੇ ਬੰਦੇ ਮੁੰਦੇ ਸਾਹਮਣੇ ਕੁੱਟੀ ਗਈ ਬੋਲ ਹਾਂ ਹਾਂ ਹੁਣ ਕੋ ਘਰ ਹੈ ਪੁਰਾਣਾ ਇੱਥੇ ਕਿ ਨਹੀਂ ਸਿੱਖਾਂ ਦਾ ਮਾੜਾ ਮੋਟਾ ਬਚਿਆ ਹੋਏਗਾ ਥੋੜਾ ਬਹੁਤਾ ਕੋਈ ਨਹੀਂ ਬਚਿਆ ਹੂੰ ਉਹ ਆਉਂ ਤੇ ਪੱਕੇ ਬਾਹਰ ਤੁਸੀਂ 25-26 ਸਾਲ ਦੇ ਹੋ ਕੋਈ ਗੱਲ ਸੁਣਾਓ ਸਿੱਖਾਂ ਦੀ, ਨਾਲ ਦੇ ਪਿੰਡ ਦੀ ਸੁਣਾ ਦਿਓ ਕਿ ਤੁਹਾਨੂੰ ਯਾਦ ਹੋਵੇ ਕੋਈ ਗੱਲ ਪੁਰਾਣੀ ਗੱਲਾਂ ਸੁਣਾਓ ਸਾਨੂੰ ਬਾਬਿਓ ਯਾਦ ਕਰੀ ਮੈਂ ਕੋਈ ਸੁਣਾ ਦਿਓ ਵਾਕਿਆ ਉਹ ਆਪਣਾ ਕਰੀ ਠੀਕ ਅਕਲ ਨਹੀਂ ਠੀਕ ਹੁਣ ਵਡੇਰੇ ਹੋ ਗਏ ਨਾ ਅੱਛਾ ਫਿਰ ਜਿਹਨੂੰ ਗਏ ਨੇ ਕਿਵੇਂ ਕਿਵੇਂ ਨਿਕਲੇ ਸਨ ਚੋਰੀ ਹੈਂ ਚੋਰੀ ਅੱਛਾ ਲੋਕਲ ਕਾਰਡ ਅੱਛਾ ਉਹਨਾਂ ਦਾ ਫਿਰ ਲੁੱਟਪਾਟ ਵਾਲੀ ਗੱਲ ਸੁਣਾਓ ਨਾ ਤੁਸੀਂ ਆਂਦੇ ਮੈਂ ਵੀ ਮਾਲ ਮੂਲ ਖਿੱਚਿਆ ਕੋਈ ਗੱਲਾਂ ਸੁਣਾਓ ਮੈਂਦੀਆਂ ਹਾਂ ਉਸੋ ਚੁੱਕ ਕੇ ਆ ਗਈ ਸੀ ਇੱਕ ਪੌੜੀ ਕਿੱਥੋਂ ਜਾਜੋ ਗਿਆ ਤੇ ਸਿੱਖ ਦੇ ਘਰੋਂ ਚੁੱਕੀ ਪੌੜੀ ਮੈਨੂੰ ਵੀ ਦੇ ਹੋਏ ਅੱਛਾ ਅੱਛਾ ਪੌੜੀ ਚੁੱਕ ਕੇ ਆਂਦੀ ਸੀ ਹੂੰ ਸਾਡੀ ਪੌੜੀ ਕੋਈ ਨਹੀਂ ਹੁਣ ਨਹੀਂ ਕੋਈ ਨਹੀਂ ਅਜੇ ਵੀ ਕੋਲ ਹੀ ਹੈ ਅਰੇ ਆ ਪੌੜੀ ਕੋਈ ਅੱਛਾ ਅੱਛਾ ਉਹ ਅਸੀਂ ਚੁੱਕ ਕੇ ਆਂਦੀ ਬਾਬਾ ਕਹਿੰਦਾ ਹੈ ਕਿ ਮੈਂ ਪੌੜੀ ਚੁੱਕ ਕੇ ਲਿਆਂਦੀ ਤੇ ਹਜੇ ਤੱਕ ਆਪਣੀ ਪੌੜੀ ਨਹੀਂ ਬਣ ਸਕੀ ਆਹੋ ਸਹੀ ਗੱਲ ਹੈ ਉਹ ਫੇਰ ਇਕੱਠਾ ਹੋਇਆ ਲੋਕ ਮਾਰਦਾ ਮਾਰ ਹਾਂ ਹਾਂ ਤੁਸੀਂ ਵੀ ਉਹ ਜਵਾਨ ਸੋ ਤੁਸੀਂ ਵੀ ਕਿਤੇ ਗਏ ਕਿ ਨਹੀਂ ਨਾਲ ਰਲ ਕੇ ਉਹਨਾਂ ਦੇ ਲੁੱਟਮਾਰ ਕਰਨ ਕਿਤੇ ਅਜੇ ਜਾਜੋ ਗਈ ਮੇਰੀ ਮਾਂ ਜੀ ਲੈ ਆ ਗਈ ਸੀ ਅੱਛਾ ਉਹਨੇ ਬੋਰੀ ਕਰੇ ਦੀ ਚੁੱਕ ਕੇ ਆ ਗਈ ਕਣਕ ਦੀ ਆਹ ਦਰਿਆ ਨਹੀਂ ਹੁੰਦਾ ਦਲੀਏ ਦੀ ਤੇ ਉਹ ਚੁੱਕ ਕੇ ਆਉਂਦਾ ਮੱਝ ਬਾਦ ਅੱਛਾ ਅੱਛਾ ਉਹ ਫੇਰ ਕਾਦੀ ਪੌੜੀ ਹੂੰ ਆ ਕੋਠੇ ਨੂੰ ਲਾ ਅੱਛਾ ਉਹ ਪੌੜੀ ਜਿਹੜੀ ਸੀ ਉਹ ਲੈ ਗਏ ਜਾਣ ਇਹ ਇਕੱਠਾ ਕਰਦੇ ਸਨ ਜਿਨ੍ਹਾਂ ਬਾਅਦ ਚ ਉਹਨਾਂ ਦਾ ਸਾਰਾ ਸਮਾਨ ਇਕੱਠਾ ਕਿਤੇ ਘੁੰਮਦੇ ਆ ਬੰਦਿਆਂ ਨੇ ਆ ਹੂੰ ਹੂੰ ਉਹ ਲੈ ਲੋ ਗਏ ਨਹੀਂ ਤੁਸੀਂ ਕਿਸੇ ਦੇ ਨਾਲ ਜਾਂਦੇ ਹੋ ਕਿ ਮੁੰਡੇ 8-10 ਰਲ ਕੇ ਆ ਜਾਂਦੇ? ਲਗਾ ਗਿਆ ਉਹ ਲਗਾ ਗਿਆ ਇਕੱਠੇ ਹੋ ਗਏ ਅੱਛਾ ਇਹ ਤੋਂ ਇਲਾਵਾ ਹੋਰ ਕਿੱਥੇ ਗਏ ਹੋ ਹੋਰ ਨਹੀਂ ਗਏ ਹਾਂ ਹੋਰ ਡੰਗਰ ਹੀ ਚਾਰਦੇ ਰਹੇ ਮੱਝ ਮੁੱਝ ਨਹੀਂ ਕਿਸੇ ਦੀ ਘੇਰੀ ਕੋ ਕੱਟੀ ਕੋ ਬੱਚੀ ਕੋਈ ਹਾਂ ਸਾਡੇ ਕੋਲ ਆਪ ਡੰਗਰ ਹੀ ਜਾਤੀ ਉਹ ਆ ਗਿਆ ਨਹੀਂ ਸੀ ਅੱਛਾ ਆ ਗਿਆ ਇਹ ਜੋ ਹੂੰ ਹੂੰ ਉਹ ਹੈ ਜੋ ਸਾਲਾ ਨੂੰ ਗਿਆ ਹੂੰ ਹੂੰ ਆ ਸ਼ੇਰ ਕੋ ਰੋਈ ਜਾ ਤੁਰਿਆ ਅੱਛਾ ਤੇ ਆ ਐਸੇ ਕੀਤੇ ਲਾਲਾਪੁਰ ਪੰਜ ਪੰਜ ਗਰਾਈ ਪੰਜ ਗਏ ਯਾਰ ਸਾਗੋ ਪਾਗੋ ਸਾਗੋ ਭਾਗੋ ਹੂੰ ਹੂੰ ਇਧਰ ਨੂੰ ਗਏ ਅੱਛਾ ਕੋਈ ਦੇ ਕੰਮ ਨਹੀਂ ਹੂੰ ਉਹ ਇਹ ਬੜਾ ਬੜਾ ਬਿਨਾਂ ਦਾ ਮਾਰ ਸੀ ਹੈ ਹੂੰ ਹੂੰ ਇਹ ਜਿਹੜਾ ਅੱਛਾ ਉਹ ਹੈ ਉਹ ਬਰੇਨ ਦਾ ਗੱਡੀ ਹੂੰ ਹੂੰ ਹੈ ਗੱਡੀ ਮੁਸਲਮਾਨਾਂ ਦੇ ਪੈ ਗਈ ਸੀ ਕਾਹ ਅੱਛਾ ਉਹ ਫਿਰ ਮਾਰੇ ਗਏ ਹੂੰ ਆਪਣੀ
ਬਰੇਲ ਗੱਲ ਕਾਫਲੇ ਤੋਂ ਲੰਘਦੇ ਹਾਂ ਸਿੱਖਾਂ ਦੇ ਪਿੱਛੋਂ ਦੀ ਆਉਂਦੇ ਸਾਂ ਇਧਰੋਂ ਦੀ ਮੇਰੇ ਤੋਂ ਕਾਫਲਾ ਹੁੰਦਾ ਆਉਂਦਾ ਸੀ ਇਧਰੋਂ ਦੀ ਇਥੋਂ ਹੀ ਹਾਂ ਹਾਂ ਸ਼ੇਰੇ ਕੋਲੋਂ ਆਹੋ ਤੇ ਆ ਸੂਰ ਅੱਛਾ ਸੋਏ ਸੋਏ ਗਿਆ ਸੀ। ਆਹ ਆਪਣੇ ਪਿੰਡ ਜਿਹਾ ਲਾਗੇ ਲੋਕੇ ਉਧਰ ਬਾਅਦ ਟੋਕੋਈ ਆਪਣੇ ਪਿੰਡ ਚ ਹੋਈ ਆ, ਨਾਲ ਦੇ ਪਿੰਡਾਂ ਚ ਕਿਤੇ ਹੋਈ ਆ। ਤੇ ਜਿਹੜੇ ਉਹਨਾਂ ਦੇ 5-7 ਘਰ ਸਨ ਸਿੱਖਾਂ ਦੇ ਪਿੰਡ ਦਿਆਂ ਦੇ ਆਹ ਉਹ ਨਹੀਂ ਲੁੱਟੇ ਹਾਂ ਉਹ ਮਿਲਟਰੀ ਵਾਲੇ ਆਹੋ ਸੀਆਂ ਕਰਦੇ ਆ ਤੇ ਆ ਜਾਂਦੇ ਅੱਛਾ ਅੱਛਾ ਲੈ ਜਾਂਦੇ ਅੱਛਾ ਅੱਛਾ ਆਹ ਸਹੀ ਹੈ। ਤੁਹਾਡੇ ਪਿੰਡ ਦੇ ਸਹੀ ਨਿਕਲੇ ਸਨ ਉਹ ਰਮਾਨ ਨਾਲ ਆਹ ਉਹਨਾਂ ਦਾ ਨੁਕਸਾਨ ਤਾਂ ਨਹੀਂ ਹੋਇਆ ਜਾਣ ਲੱਗੇ ਹਾਂ ਆਪਾਂ ਨਾਟੀ ਦੇ ਨਹੀਂ ਲੈ ਜਾ ਸਕਦੇ ਹਾਂ ਉਂਝ ਮਤਲਬ ਸਹੀ ਗਏ ਨੇ ਤੇ ਸਮਾਨ ਸਾਰਾ ਇੱਥੇ ਛੱਡ ਗਏ ਨੇ ਆਹ ਉਹ ਤੇ ਉਧਰੋਂ ਜਿਹੜੇ ਆਏ ਉਹਨਾਂ ਵੀ ਨਹੀਂ ਲਿਆਂਦਾ ਆਹ। ਮੁਸਲਮਾਨਾਂ ਨੇ ਆਹ ਤੇ ਬਾਅਦ ਚ ਉਹਨਾਂ ਦੇ ਘਰ ਫਿਰ ਕਿੰਨਾ ਦੇ ਇੱਥੇ ਕੌਣ ਆਣ ਕੇ ਬੜੇ ਬੈਠੇ ਉਹਨਾਂ ਦੇ ਘਰਾਂ ਚ ਉਹ ਆਣ ਕੇ ਮਾਰ ਨਹੀਂ ਕਿਹੜੀ ਕੌਣ ਬੈਠੇ ਨੇ ਉਹਨਾਂ ਦੇ ਘਰਾਂ ਵਿੱਚ ਮੈਂ ਫਿਰ ਪੁੱਛਣਿਆ ਲੁਹਾਰ ਨੇ ਘੁਮਿਆਰ ਨੇ ਕਿਹੜੀ ਕੌਮ ਦੇ ਬੈਠੇ ਨੇ ਉਹਨਾਂ ਦੇ ਘਰਾਂ ਚ ਲਵਾਰ ਨੇ ਲੁਹਾਰ ਨੇ ਆਣ ਕੇ ਬੈਠੇ ਆਹ ਉਧਰੋਂ ਮਾਜਰ ਆਏ ਨੇ ਆਹ। ਚੜ੍ਹਦੇ ਮੇ ਉਹ ਬੈਠੇ ਨੇ ਉਹਨਾਂ ਨੂੰ ਲਾਟ ਹੋਇਆ ਆਹ ਅੱਛਾ ਤੇ ਜਿਹੜਾ ਉਹਨਾਂ ਦਾ ਸਮਾਨ ਸੀ ਬਾਬੇ ਉਹ ਘਰ ਦਾ ਦੁਕਾਨਾਂ ਦੁਕਾਨਾਂ ਉਹ ਲੁੱਟਮਾਰ ਕੁਝ ਨਹੀਂ ਕੀਤੀ ਕਿਸੇ ਨੇ ਵੀ ਬਾਹਰੋਂ ਉਹ ਥੋੜਾ ਥੋੜਾ ਹੈ ਜੀ ਉਹ ਵਿੱਚੇ ਕੋਸ ਥੋੜਾ ਆ ਗਿਆ ਹੂੰ ਕੋਸ ਥੋੜਾ ਵਿੱਚੇ ਵਿੱਚ ਹੀ ਚੱਲ ਗਏ ਕੋਈ ਹੂੰ ਉਹ ਖਾਦਾ ਪਿਆ ਗਿਆ ਰਗੜ ਰੂੜ ਕੇ ਪਿੰਡ ਵਾਲੇ ਹੋਰ ਤੁਹਾਂ ਵੀ ਲਿਆ ਹੀ ਹੋਣਾ ਹਿੱਸਾ ਵਿੱਚ ਥੋੜਾ ਬਹੁਤਾ ਕਿ ਨਹੀਂ ਲਿਆ ਨਾ ਹਾਂ ਮੈਂ ਪੌੜੀ ਆ ਗਈ ਅੱਛਾ ਉਹ ਵੀ ਲੈ ਗਏ ਉਹ ਵੀ ਲੈ ਗਏ ਆਪਣੀ ਤਾਂ ਤੜੀ ਹਜੇ ਤੱਕ ਬਣਾਈ ਤੁਹਾਂ ਪੌੜੀ ਫਿਰ ਹੈ ਚਾਚਾ ਹਾਂ ਆਪਣੀ ਵੀ ਨਹੀਂ ਕਿਆ ਬਣੀ ਪੌੜੀ ਨਹੀਂ ਜਾਂ ਮੱਝ ਵਾਸਤੇ ਜਿਹੜਾ ਲਿਆਂਦਾ ਸੀ ਬੰਦਾ ਚੁੱਕ ਕੇ ਗਿਆ ਦੇ ਮੇਰੇ ਦੋ ਪੁੱਤਰ ਸਨ ਅੱਛਾ ਇੱਕ ਦਾ ਉਹ ਇੱਕ ਇੱਕ ਦਾ ਪੁੱਤਰ ਰੇਂਜਰ ਜੇ ਡਾਕਦਾ ਰਿਹਾ ਇਹ ਪੈਰ ਸੀ ਹਾਂ ਹਾਂ ਡਾਕਦਾ ਰਿਹਾ ਨਹੀਂ ਮੁੜੇ ਹੂੰ ਉਹ ਵਿੱਚ ਕੰਨ ਮਾਰੇ ਅੱਛਾ ਅੱਛਾ ਬੜਾ ਟਾਈਮ ਉਹ ਸਹੀ ਹੁੰਦਾ ਕਿ ਚਾਚਾ ਹੋਣ ਵਾਲਾ ਸਹੀ ਹੈ ਟਾਈਮ ਹੋ ਸਹੀ ਕਿਵੇਂ ਹਰ ਸ਼ੈ ਸਸਤੀ ਅੱਛਾ ਜੀ ਸੀ ਦੇ ਲਿਆ ਸੀ ਆਹ ਅੱਛਾ ਹੋਰ ਕੋਈ ਹੂੰ ਹੋਰ ਉਹਦਾ ਜੀ ਲਿਆ ਕੋਈ ਹੂੰ ਹੋਰ ਚਲਾ ਅੱਗੇ ਬਦਲਿਆ ਵੀ ਸੀ ਹੂੰ ਉਹ ਬੀਬੀਆਂ ਵੀ ਚਲਾ ਹੂੰ ਭਾਵੇਂ ਮੈਂ ਅਤੇ ਭਾਵੇਂ ਤੂੰ ਅੱਛਾ ਆਹ ਸਹੀ ਹੈ ਅਬੇ ਸਹੀ ਕਹਿੰਦੇ ਤੇ ਬਾਬਾ ਤੇਰੀ ਉਮਰ ਕਿੰਨੀ ਹੋ ਗਈ ਹੁਣ ਇਸ ਟਾਈਮ ਕਿੰਨੀ ਤੇਰੀ ਉਮਰ ਹੁਣ ਮੇਰੇ ਮਾਂ ਨੂੰ ਪਤਾ ਨਾ ਨਹੀਂ ਤਕਰੀਬਨ ਤੂੰ ਅਸ਼ਨਾਤ ਕਰ ਚਲ ਬਣਾਈ ਹੋਣਾ ਕਿੰਨਾ ਕੁ 100 ਦੇ ਉੱਤੇ ਕਿੰਨੀ ਹੋਣੀ ਤੁਹਾਡੀ ਤਕਰੀਬਨ ਕਿਹੜਾ ਵੀ ਮੋਹਰ ਲਾਣੀ ਵੀ ਉਸ ਗੱਲ ਤੇ ਇਹ ਹੋਣੀ 90 95 ਅੱਛਾ 90 95 ਹਾਂ ਸਹੀ ਤੇ ਕਿਹੜੀਆਂ ਖੁਰਾਕਾਂ ਖਾਂਦੇ ਰਹੇ ਬਾਬੇ ਉਹ ਇੰਨੀ ਉਮਰ ਹੋ ਗਈ ਕੀ ਖਾਂਦੇ ਹੁੰਦੇ ਹੋ ਕਿ ਹੋ ਜੋ ਅੱਛਾ ਮਾਂ ਦਾ ਦੁੱਧ ਹੂੰ ਘਿਓ ਹੂੰ ਖਾਣਾ ਅੱਛਾ ਵਰਜਿਸ਼ ਵਿਸ਼ੇ ਵੀ ਕਰਦੇ ਹੁੰਦੇ ਵਰਜਿਸ਼ ਆਹ ਕੀ ਕਰਦੇ ਹੋ ਵਰਜਿਸ਼ ਹਰ ਕੰਮ ਕਰਦਾ ਦੱਸੋ ਨਾ ਥੋੜਾ ਉਹ ਕੀ ਵਰਜਿਸ਼ ਵਿੱਚ ਕੀ ਚੁੱਕਦੇ ਹੋ ਕੁਛ ਆਇਆ ਜਾਂ ਕੀ ਕਰਦੇ ਹੋ ਵਰਜਿਸ਼ ਕਿਵੇਂ ਸੁਹਾਗਾ ਝੁਕਦੇ ਸਾਂ ਅੱਛਾ ਆਲੀ ਬਾਲਾ ਗਏ ਕਿੰਨਾ ਕੁ ਸੀ ਸੁਹਾਗਾ ਕਿੰਨਾ ਕੁ ਭਾਰਾ ਹੋਣਾ ਹੈ ਕਿ 2-4 ਨਹੀਂ ਬਾਬੇ ਉਹ ਨਾਰਾਜ਼ ਨਹੀਂ ਹੋ ਮੇਰਾ ਕਹਿੰਦਾ ਮਕਸਦ 20 ਕਿਲੋ ਦਾ 2 ਮਣ ਦਾ ਇੰਨਾ ਕੁ ਹੋਣਾ 2 ਮਣ ਦਾ ਉਹ ਚੁੱਕ ਦਿੰਦੇ ਹੋ ਬਲਾਂਗੇ ਪਵਾ ਦਿੰਦੇ ਹਾਂ ऐसे बैठना ਹਾਂ फिर ऐसे कर चुका ਅੱਛਾ फिर ऐसा आनी कर ਹਾਂ ਹਾਂ ये आनी करना वो जवान ਹੂੰ ये नहीं होया वो ਹੂੰ ਬਾਬੇ ਉਹ ਵੇਲੇ ਯਾਦ ਆਉਂਦੇ ਆ ਕਿ ਨਹੀਂ ਕਦੀ ਹੈ ਆਉਂਦੇ ਨੇ ਯਾਦ याद से ज्यादा आप बिजली आई ਹਾਂ बिजली आई जैसे उन्होंने ध्यान करके कुंडियां ਅੱਛਾ ਉਹਦਾ ਵੀ ਲਾਈ ਅੱਛਾ ਉਹ ਜਿਹੜੇ ਲੈ ਗਈ ਕੁੰਡੀ ਬਾਹਰ ਨਾਲ ਹਾਂ ਬਦਲ ਗਿਆ ਬੋਝ ਅੱਛਾ ਉਹ ਮੈਂ ਬੋਝ ਗਿਆ ਤੇ ਮੈਂ ਬੜੇ ਨਿਕਲਿਆ ਮੈਂ ਉਹਨੂੰ ਇੱਕ ਫੜ ਲਿਆ ਕੁੜੀ ਨੂੰ ਫੜ ਲਿਆ ਆ ਕੁੜੀ ਨੂੰ। ਅੱਛਾ ਪਤਾ ਨਹੀਂ ਸੀ ਨਾ ਪਤਾ ਕੋਈ ਨਹੀਂ ਇਹਦੇ ਵਿੱਚ ਲਾਈਟ ਵੀ ਪੈਣੀ ਆਹ, ਹੂੰ ਉਹ ਮੈਂ ਫੜ ਲਿਆ ਫੜ ਕੇ ਹੂੰ
ਉਹ ਹੁਣ ਬੀਜੀ ਆਪਣੇ ਨਾਲ ਖਿੱਚਦੀ ਹੈ, ਉਦੋਂ ਝਟਕਾ ਦੇ ਕੇ ਤੇ ਭਰਾ ਸੁਣ ਬਿਜਲੀ ਵੀ ਸਿਆਣੀ ਹੋ ਗਈ ਹੈ ਨਾ ਹੁਣ ਹਾਂ ਹੁਣ ਤਾਂ ਉਮਰ ਬੜੀ ਵੱਧ ਗਈ ਹੈ ਕਾਓ ਇਹਨੂੰ ਹਾਂ ਅੱਛਾ ਉਹ ਅਸੀਂ ਅੰਦਰ ਮੈਂ ਉਸ ਵੇਲੇ ਉਹ ਮੈਂ ਅੰਦਰ ਆਇਆ, ਅੰਦਰ ਆ ਕੇ ਆਪਣੀ ਦੀਦੀ ਨੂੰ ਦੱਸਿਆ, ਉਹ ਸਾਰਾ ਕੁਝ ਵੱਡੇ ਘਿਓ ਲੈ ਆਈ, ਦੁੱਧ ਲੈ ਆਈ, ਉਹ ਖਾਂਦੇ ਰਹੇ ਸਹੀ ਹੋ ਗਏ ਫਿਰ ਘੋੜੇ ਹਾਂ ਹਾਂ ਤੇ ਜਿਹੜੇ ਤੁਹਾਡੇ ਇੱਥੇ ਪਿੰਡ ਰਹਿੰਦੇ ਉਹਨਾਂ ਦੇ ਨਾਂ ਕੀ ਸਨ ਸਿੱਖਾਂ ਦੇ ਜਿਹੜੇ ਪੰਜ ਸੱਤਾਂ ਦੇ ਘਰ ਹੈ ਕਿਸੇ ਦਾ ਨਾਂ ਯਾਦ ਨਹੀਂ ਇੱਕ ਅੱਧੇ ਦਾ ਨਾਂ ਯਾਦ ਹੈ ਦੱਸ ਦਿਓ ਨਹੀਂ ਪਰ ਹੈਂ ਬੜੇ ਹੁਣ ਆਪ ਲੈ ਤੇ ਪਰਚੂਨ ਦੀ ਦੁਕਾਨ ਵੀ ਹੈ ਸੀ ਕਿਸੇ ਖੱਤਰੀ ਦੀ ਆਹੋ ਉਹਦਾ ਨਾਂ ਕੀ ਸੀ ਚੀਜ਼ ਲਿਆਂਦੇ ਹੋਗੇ ਤੁਹਾਨੂੰ ਉਹਦਾ ਨਾਂ ਬਿਹਾਰੀ ਬਿਹਾਰੀ ਲਾਲ ਆਹ ਅੱਛਾ ਕਾਹਦੀ ਦੁਕਾਨ ਸੀ ਆ ਨਿੱਕਰ ਸੁੱਕੜ ਵਾਲੀ ਖਾਣ ਪੀਣ ਵਾਲੀ ਆਹ ਦਾਰ ਲੈਂਦੇ ਰਹੇ ਉਹਦੇ ਕੋਲ ਦਾਲ ਇਹ ਮਰਚਾਂ ਲੂਣ ਆਹੋ ਘਰ ਘਰ ਸੌਦਾ ਸਲਫ ਫੁੱਲੜੀਆਂ ਅੱਛਾ ਲਿਆਂਦੇ ਰਹੇ ਜਾ ਕੇ ਹੈਂ ਆਹ ਸਹੀ ਹੈ ਧਾਰ ਵੀ ਲਾਇਆ ਸੀ ਕਿ ਨਗਦ ਹੀ ਦਾਲ ਵੀ ਲੱਗੇ ਤੇ ਬਕਾਇਆ ਕਿੰਨਾ ਰਹਿੰਦਾ ਹਜੇ ਤੱਕ ਉਹਨਾਂ ਦਾ ਸਾਡਾ ਹੈ ਕੋ ਬਕਾਇਆ ਤੁਹਾਡਾ ਨਾ। ਹਾਂ ਦੇਤੇ ਸਾਨੂੰ ਜਾਣ ਮੈਂ ਲੱਗਾ ਚੁੱਕਿਆ ਹੀ ਨਹੀਂ, ਅੱਛਾ ਮੈਂ ਆਪਣੀ ਗੱਲ ਕਰਦਾ, ਹਾਂ ਮੈਂ ਚੁੱਕਿਆ ਹੀ ਨਹੀਂ, ਹਾਂ ਸ਼ਾਇਦ ਕੋਲ ਸਾਡੇ ਨਾ ਨਾ ਸੀ ਹਾਂ ਚੰਗੀ ਗੱਲ ਇਹ ਹਾਂ ਮਗਰ ਭੱਜਣਾ ਦੇ ਦਾਲ ਲੈਣਾ ਇਹ ਕੋਈ ਅਕਲਮੰਦੀ ਨਹੀਂ। ਸਹੀ ਹੈ ਹਾਂ ਨਹੀਂ ਮੈਂ ਹਜੇ ਕੋਈ ਹੈ ਤਾਂ ਅਸੀਂ ਤੁਹਾਡੇ ਲੋ ਦੇ ਦੇਣਾ ਉਹਨਾਂ ਨੂੰ ਪੈਸੇ ਕੋ ਰਹਿੰਦਾ ਤੇ ਹਾਂ ਕਲੀਅਰ ਹੈ ਖਾਤਾ ਸਹੀ ਹੈ ਬਾਬਾ ਜਿੰਦਾ ਰਹਿ ਬਾਬਾ ਜੀ ਪਹੁੰਚ ਸਣੇ ਉਹ ਦਾਲ ਚੁੱਕੇ ਹਾਂਜੀ ਹਾਂਜੀ ਥੋੜਾ ਖਾ ਲਿਆ ਤੇ ਜਾ ਗਈ। ਇਹ ਜਿਹੜੀ ਵੰਡ ਹੋਈ ਸਹੀ ਹੋ ਗਿਆ ਕੰਮ ਲੈਦਾ ਹੋ ਗਏ ਆਹ ਪਾਕਿਸਤਾਨ ਲੈਦਾ ਹੋ ਗਿਆ ਇੰਡੀਆ ਲੈਦਾ ਹੋ ਗਿਆ ਆਹ ਇਹ ਕੰਮ ਸਹੀ ਹੋਇਆ ਕਿ ਨਹੀਂ ਬਿਲਕੁਲ ਸਹੀ ਹੈ ਆਹ ਆਜ਼ਾਦੀ ਨਾਲ ਰਹਿਣ ਦੇ ਹੈ ਆਹ ਅੰਗਰੇਜ਼ਾਂ ਕੋਲ ਆਜ਼ਾਦੀ ਮਿਲ ਗਈ ਸਹੀ ਹੈ ਹੋਰ ਕੋਈ ਗੱਲ ਕਹਿਣੀ ਹੈ ਨਹੀਂ ਪਿੰਡ ਵਾਲੇ ਜਿਹੜੇ ਇੱਥੋਂ ਗਏ ਨੇ ਉਹਨਾਂ ਨੂੰ ਕੋਈ ਕਹਿਣੀ ਹੋਵੇ ਤੇ ਆਪ ਜਾਏਗੀ ਵੀਡੀਓ ਉਹਨਾਂ ਕੋਲ ਨਹੀਂ ਨਹੀਂ ਕਹਿਣੀ ਜਿਹੜੇ ਇਹਨਾਂ ਸਿੱਖ ਗਏ ਉਹਨਾਂ ਦੀ ਕੋਈ ਕਹਿਣੀ ਤਾਂ ਕਹਿ ਪੰਜ ਸੱਤ ਜਿਹੜੇ ਰਹਿੰਦੇ ਹਨ ਨਹੀਂ ਸਾਡੇ ਯਾਰ ਬੇਲੀ ਨਹੀਂ ਸੀ ਤੁਹਾਡਾ ਕੋਈ ਯਾਰ ਬੇਲੀ ਤੁਹਾਡੇ ਹਾਣੀ ਦੇ ਕੋਈ ਨਹੀਂ ਸੀ ਸਿੱਖ ਯਾਰ ਮੇਰੀ ਟੁਰ ਕੇ ਮਰ ਕੇ ਕੋਈ ਬਾਬੇ ਅਸਾਂ ਵੀ ਮਰ ਜਾਣਾ ਉਂਝ ਮਸਾਂ ਕੋਈ ਹੈ ਸੀ ਦਾ ਨਾਂ ਕੋਈ ਦੱਸ ਦਿਓ ਸਿੱਖਾਂ ਦਾ ਹਿੰਦੂਆਂ ਦਾ ਕੋਈ ਬੇਲੀ ਕੋਈ ਤੁਹਾਡੇ ਹਾਣੀ ਕੋਈ ਹੋਵੇ ਜਿਹੜਾ ਤੁਸੀਂ ਘੁਲਦੇ ਹੋ ਰਲ ਕੇ ਭਾਰ ਚੁੱਕਿਆ ਹੋਵੇ ਕਦੀ ਭਾਵੇਂ ਦੀ ਹੋਇਆ ਤੇ ਨਹੀਂ ਕੋਈ ਨਹੀਂਗਾ ਹੈ ਸਾਨੂੰ ਉਂਝ ਐਸਾ ਯਾਦ ਨਹੀਂ ਕਿ ਨਾ ਯਾਦ ਨਹੀਂ ਸਿੱਖਾਂ ਦੇ ਹਿੰਦੂਆਂ ਦੇ ਵੀ ਸਾਂ ਅੱਛਾ ਅੱਛਾ ਟਾਈਮ ਬੜਾ ਹੋ ਗਿਆ ਨਾ ਭੁੱਲ ਗਏ ਚਲੋ ਬਾਬੇ ਉਹ ਬੜੀ ਮਿਹਰਬਾਨੀ ਤੁਹਾਡੀ ਹੈ ਤੁਸੀਂ ਜਿਹੜੀਆਂ ਗੱਲਾਂ ਤੁਹਾਨੂੰ ਯਾਦ ਸੱਤ ਸੁਣਾਈਆਂ ਹੱਕੀਆਂ ਸੱਚੀਆਂ ਦੱਸੀਆਂ ਸਾਰੀਆਂ ਤੁਹਾਡੀ ਬੜੀ ਮਿਹਰਬਾਨੀ ਤੁਹਾਡੀ ਨਾਜ਼ਰ 1947 ਵੇਲੇ ਦੀਆਂ ਮਜ਼ੀਦ ਵੀਡੀਓ 1947 ਵਾਲੀਆਂ ਜਿਹੜੀਆਂ ਵੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਤੇ ਮਜ਼ੀਦ ਜਿਹੜੀਆਂ ਵੀਡੀਓ ਵੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰਕੇ ਤੇ ਘੰਟੇ ਨੂੰ ਲਾਜ਼ਮੀ ਦਬਜਾ ਕਰੋ ਤਾਂ ਕਿ ਜਿਵੇਂ ਇਹ ਨਵੀਂ ਵੀਡੀਓ ਬਣਾਈਏ ਤੁਹਾਡੇ ਕੋਲ ਨੋਟੀਫਿਕੇਸ਼ਨ ਆ ਜਾਏ ਤੇ ਮਿਲਨੇ ਇੱਕ ਨਵੀਂ ਵੀਡੀਓ ਨਾਲ ਉਦੋਂ ਤੱਕ ਮੈਨੂੰ ਤੇ ਅਕਰਮ ਸਾਹਿਬ ਦੀ ਇਜਾਜ਼ਤ ਰੱਬ ਰੱਖੇ।